ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਅਲੈਕਮ ਅਦਾਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 17 अक्तूबर 2019 3 कतक नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीएन केबल, बेलफल केबल इन कैनेडा, roku, जादू बॉक्स, शावा, फेसबुक TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ देख सकते हो। व्यूअर्स हुण असीं अपने प्रोग्राम की शुरुआत करन जा रहे हैं। कल असीं प्रोग्राम नहीं किया जो सच्चो सच का प्रोग्राम सी बट उसकी थां ते जिस तरह के सलीम मलिक होरां दी याद विच जो शोक समागम सी जो पाकिस्तान अमेरिकन थिंक टैंक की संस्था वालों ऑर्गेनाइज किया गया सी उस नूं लाइव दिखाया गया सी। सो हुण जो अज का जो पहला अहम इशू है उस उपर आपां विचार चर्चा करांगे। जिस तरह के कश्मीर मुद्दा जिस तरह उत्थे 74 दिन हो चुके ने कश्मीर नूं बंद होया उत्थों दे जो कश्मीरी ने उन्हां नूं खुली जेल विच बंद किया हो गया है। सो इस उपर आपां लगातारता नाल इसे इशू दे उपर विचार चर्चा कर रहे हाँ। सो हुण आपां डॉक्टर साहब कोलों उन्हां दे विचार सुनदे हां। सो असीं चाहांगे कि तुसीं साडे नाल इसे तरह ही जुड़े रहना। देखण सुन लई तुहाडा सब दा बहुत बहुत शुक्रिया जी। डॉक्टर साहब की कहना चाहोगे? देखो तुसी जिवें शुरू दे विच ही दस्सिआ कि कल साडे बड़े ही प्यारे दोस्त भरा TV84 परिवार का हिस्सा जी और सिखां मुसलमानां दी खालिस्तान और कश्मीर दे मुद्दिआं नूं जोड़न लई जिहड़ा उन्हां ने एक पुल दा काम कीता इन्हां 4 सालां च जिहड़े सानूं विछोड़ा दे गए ने जी उन्हां दी याद च पाकिस्तानी अमेरिकन थिंक टैंक वालों टेस्ट ऑफ लाहौर रेस्टोरेंट दे विच एक शोक समागम सी। जी ਜ਼ਾਹਰ ਹੈ ਕਿ ਇਹ ਇੱਕ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ। ਉਹਨਾਂ ਮੁਤਾਬਕ ਇੱਕ ਵੱਡਾ ਸਮਾਗਮ ਆਉਣ ਵਾਲੇ ਪੀਰੀਅਡ 'ਚ ਕਰਨਗੇ ਪਰ ਇਮੀਡੀਏਟਲੀ ਉਹ ਕੁਝ ਕਰਨਾ ਚਾਹੁੰਦੇ ਸੀ ਜੀ ਔਰ ਉਹਦੇ 'ਚ ਸਾਡੀ ਸਾਰੀ TV84 ਦੀ ਟੀਮ ਨੇ ਸ਼ਮੂਲੀਅਤ ਵੀ ਕੀਤੀ ਔਰ ਉਸ ਦਾ ਲਾਈਵ ਟੈਲੀਕਾਸਟ ਵੀ ਹੋਇਆ। ਜੀ ਸਾਨੂੰ ਉਸ ਬਾਰੇ ਇਨਪੁਟ ਵੀ ਮਿਲੀ ਹੈ ਹੋਰ ਵੀ ਬਹੁਤ ਸਾਰੇ ਸਾਡੇ ਵੀਰਾਂ ਭੈਣਾਂ ਤੋਂ और जिथे ज़ाहिर है कि सांझ कीचा गुणा केरी छोड़ अवगुण चलिए गुरु साहब ने सानू ये आदेश उपदेश फरमान दिता होया कि जदों असी जुड़ के बैठते हैं तो फिर गुणा दी विचार होए किसी दे चंगे ट्रेट जिहड़े ने क्योंकि असी इंसान सारे ही जिन्नी कुल लोकाई दे अंदर इत्थे धरती दे उत्ते लोग वसते ने गलतियां दे असी सारे पैकेज हैं जी ਉਹਨਾਂ ਦੇ ਵਿੱਚ ਕੋਈ ਵੀ ਮੁਕੰਮਲ ਨਹੀਂ ਹੈ। ਮੁਕੰਮਲ ਸਿਰਫ ਰੱਬ ਹੁੰਦਾ ਹੈ ਜਾਂ ਰੱਬ ਦਾ ਮੈਸੇਂਜਰ ਹੁੰਦਾ ਹੈ ਜਿਹਨੂੰ ਅਸੀਂ ਗੁਰੂ ਜਾਂ ਨਬੀ ਜਾਂ ਅਵਤਾਰ ਜਾਂ ਪ੍ਰੋਫਿਟ ਕਹਿੰਦੇ। ਸੋ ਜ਼ਾਹਰ ਹੈ ਕਿ ਮਲਕ ਸਾਹਿਬ ਦੀ ਇਸ ਸਾਰੀ ਜੀਵਨ ਯਾਤਰਾ ਦੇ ਦੌਰਾਨ ਉਹਨਾਂ ਨੇ ਖਾਸ ਤੌਰ ਤੇ ਅਮਰੀਕਾ 'ਚ ਜਿਵੇਂ ਜਿਹੜਾ ਮੁਕਾਮ ਵਿਦਿਨ ਕਮਿਊਨਿਟੀ ਹਾਸਲ ਕੀਤਾ ਉਹ ਉਹਨਾਂ ਦੇ ਵੱਡੇ ਜਨਾਜ਼ੇ ਨੂੰ ਦੇਖਦਿਆਂ ਵੀ ਸਾਹਮਣੇ ਸੀ। ਵਰਕਿੰਗ ਡੇ ਹੋਣ ਦੇ ਬਾਵਜੂਦ ਬਹੁਤ ਵੱਡੀ ਗਿਣਤੀ 'ਚ ਪਾਰਟਿਸਿਪੇਸ਼ਨ ਸੀ ਜੀ ਔਰ ਜਿਵੇਂ ਕੱਲ ਦੇ ਪ੍ਰੋਗਰਾਮ 'ਚ ਵੀ ਸਭ ਨੇ ਆਪਣੇ ਖੱਟੇ ਮਿੱਠੇ ਜਿਹੜੇ ਅਨੁਭਵ ਨੇ ਉਹ ਸਾਂਝੇ ਕੀਤੇ ਤਜਰਬੇ ਸਾਂਝੇ ਕੀਤੇ ਜੀ। ਚੰਗਾ ਹੁੰਦਾ ਜਾਂ ਚੰਗਾ ਹੋਏ ਕਿ ਜਦੋਂ ਅਸੀਂ ਇਸ ਕਿਸਮ ਦੀ ਯਾਦ 'ਚ ਜੁੜਦੇ ਹਾਂ ਔਰ ਖਾਸ ਤੌਰ ਤੇ ਜਦੋਂ ਇਹੋ ਜਿਹਾ ਪ੍ਰੋਗਰਾਮ ਲਾਈਵ ਜਾ ਰਿਹਾ ਹੁੰਦਾ ਹੈ ਤੇ ਫਿਰ ਖੱਟੀਆਂ ਗੱਲਾਂ ਘੱਟ ਕਰੀਏ ਮਿੱਠੀਆਂ ਜ਼ਿਆਦਾ ਬਿਹਤਰ ਹੁੰਦੀਆਂ ਨੇ ਔਰ ਮਿੱਠੀਆਂ ਹੈ ਵੀ ਨੇ। ਮੈਂ ਸਮਝਦਾ ਕਿ ਵੀ ਬਾਕੀ ਆਪਸੀ ਆਰਗੇਨਾਈਜੇਸ਼ਨਸ ਦੀ ਖਿੱਚ ਤੂੰ ਕਿਸ ਮੌਕੇ ਤੇ ਕਿਨੇ ਕਿਨੂੰ ਕੀ ਕਿਹਾ ਅੱਗਾ ਕੀ ਹੋਇਆ ਪਿੱਛਾ ਕੀ ਹੋਇਆ
ਪਰ ਜਿਵੇਂ ਮੈਂ ਕੱਲ ਵੀ ਮਹਿਸੂਸ ਕੀਤਾ ਔਰ ਮੈਂ ਢੰਗ ਜੇ ਨਾਲ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਕਿਹਾ ਵੀ ਕਿ ਇਹੋ ਜਿਹੇ ਮੌਕੇ ਜਿਹੜੇ ਨੇ ਉਹ ਇਹੋ ਜਿਹੀਆਂ ਗੱਲਾਂ ਦੇ ਨਹੀਂ ਹੁੰਦੇ ਔਰ ਜਿੱਥੇ ਸਾਡਾ ਦੁਸ਼ਮਣ ਸਾਨੂੰ ਮਾਰਨ ਦੇ ਲਈ, ਉਹ ਭਾਵੇਂ ਕਿਸੇ ਤੇ ਕਾਂਗਰਸ ਦਾ ਲੇਬਲ ਹੈ, ਕੋਈ ਬੀਜੇਪੀ ਹੈ, ਕੋਈ ਏਥੀਅਸਟ ਹੈ, ਭਾਵੇਂ ਕੋਈ ਬਿਲੀਵਰ ਹੈ, ਨਾਨ ਬਿਲੀਵਰ ਹੈ। ਤੁਸੀਂ ਅੱਜ ਜੇ ਮੋਦੀ ਵੰਗਾਰ ਕੇ ਕਹਿ ਰਿਹਾ ਕਿ ਵੀ ਜੇ ਕਿਸੇ ਪਾਰਟੀ 'ਚ ਹਿੰਮਤ ਹੈ ਤੇ ਆਪਣੇ ਮੈਨੀਫੈਸਟੋ 'ਚ ਲਿਆਓ ਕਿ ਜੇ ਉਹਨਾਂ ਦੀ ਸਰਕਾਰ ਬਣ ਗਈ ਤੇ ਆਰਟੀਕਲ 370 ਅਸੀਂ ਵਾਪਸ ਲਿਆਵਾਂਗੇ ਜੀ। ਸੋ ਜ਼ਾਹਰ ਹੈ ਉਹ ਇਹ ਦੱਸ ਰਿਹਾ ਕਿ ਵੀ ਇਹ ਜਿਹੜਾ ਸਾਰਾ ਹੀ ਇਸ ਵੇਲੇ ਹਿੰਦੁਸਤਾਨ ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕ ਪੇਜ ਤੇ ਨੇ। ਬਿਲਕੁਲ। ਔਰ ਮੈਂ ਇਹ ਮਹਿਸੂਸ ਕਰ ਰਿਹਾ ਹਾਂ ਕਿ ਹੌਲੀ ਜਿਵੇਂ ਕਸ਼ਮੀਰ ਇਸ਼ੂ ਹੱਥਾਂ 'ਚੋਂ ਖਿਸਕਦਾ ਜਾ ਰਿਹਾ ਹੈ ਔਰ ਇੱਕ ਪਾਸੇ ਤਾਂ ਜਿਨ੍ਹਾਂ ਨੇ ਇਸ ਸਾਰੇ ਦੇ ਲਈ ਜਿਹੜਾ ਹੈ ਉਹ ਪੂਰਾ 5 ਅਗਸਤ ਤੋਂ ਆਈਨੀ ਗੁੰਡਾਗਰਦੀ ਸ਼ੁਰੂ ਕਰਕੇ ਪਿਛਲੇ 74 ਦਿਨਾਂ ਤੋਂ ਉੱਥੇ ਜੋ ਫੌਜ 1 ਮਿਲੀਅਨ ਫੌਜ ਕਰ ਰਹੀ ਹੈ, ਜੋ ਉਹਨਾਂ ਦੇ ਵਪਾਰ ਦਾ ਹਾਲ ਕੀਤਾ, ਉਹਦਾ ਅਸੀਂ ਕਰਾਂਗੇ ਡਿਸਕਸ। ਪਰ ਜਿਵੇਂ ਭਾਰਤੀ ਹਕੂਮਤ ਨੇ, ਉਹਨਾਂ ਦੇ ਡਿਪਲੋਮੈਟਸ ਨੇ ਗਲੋਬਲੀ ਆਪਣੀ ਕੈਂਪੇਨ ਵਿੱਢੀ ਹੋਈ ਹੈ ਇਸ ਸਾਰੇ ਨੂੰ ਜਸਟੀਫਾਈ ਕਰਨ ਦੇ ਲਈ, ਕਿਵੇਂ ਈਵਨ ਮਲੇਸ਼ੀਆ ਵਰਗਾ ਮੁਲਕ ਜਿੱਥੋਂ ਇੰਡੀਆ ਪਾਮ ਆਇਲ ਜਿਹੜਾ ਇੰਪੋਰਟ ਕਰਦਾ ਹੈ, ਉਹਦਾ ਉਹਨਾਂ ਨੂੰ ਧਮਕੀ ਦੇ ਕੇ ਈਵਨ ਉਹਨਾਂ ਨੂੰ ਵੀ ਸੌਫਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉੱਥੇ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਸਾਡਾ ਜਿਹੜੀ ਵਿਜ਼ਨ ਹੈ, ਮੈਂ ਪਾਕਿਸਤਾਨ ਦੇ ਹਵਾਲੇ ਨਾਲ ਕਿਉਂਕਿ ਲੈ ਦੇ ਕੇ ਕਸ਼ਮੀਰ ਦੇ ਮੁੱਦੇ ਤੇ ਜੇ ਕੋਈ ਹਿੱਕ ਤਾਣ ਕੇ ਖਲੋਤਾ ਹੈ ਤੇ ਉਹ 22 ਕਰੋੜ ਆਵਾਮ ਜਾਂ ਉਹਨਾਂ ਦੀਆਂ ਸਿਆਸੀ ਧਿਰਾਂ, ਖਾਸ ਤੌਰ ਤੇ ਇਮਰਾਨ ਖਾਨ ਉਹਨਾਂ ਦੀ ਹਕੂਮਤ। ਪਰ ਹੁਣ ਇਸ ਸਾਰੇ 'ਚ ਇੰਡੀਆ ਨੇ ਤਾਂ 74 ਦਿਨਾਂ 'ਚ ਨਾ ਉਹਨਾਂ ਨੇ ਵਾਦੀ 'ਚੋਂ ਆਪਣਾ ਪ੍ਰੈਸ਼ਰ ਘਟਾਇਆ, ਨਾ ਉਹਨਾਂ ਨੇ ਇੰਟਰਨੈਸ਼ਨਲ ਲੌਬੀ ਜਿਹੜੀ ਹੈ ਉਹ ਘੱਟ ਕੀਤੀ ਹੈ। ਰਾਦਰ ਉਹਨਾਂ ਦੀ ਡਿਫੈਂਸ ਮਿਨਿਸਟਰ ਜੇ ਉਹਨਾਂ ਦੀ ਜਿਹੜੀ ਹੈ ਉਹ ਵੀ ਆਪਣਾ ਲੱਗੀ ਹੋਈ ਹੈ ਕੰਮ, ਫਾਈਨੈਂਸ ਮਿਨਿਸਟਰ ਨਿਰਮਲਾ, ਔਰ ਉਹਨਾਂ ਦੇ ਐਮਬੈਸਡਰ ਵੀ ਲੱਗੇ ਹੋਏ ਨੇ, ਕਾਂਗਰਸਮੈਨਾਂ ਨੂੰ ਵੀ ਅਪਰੋਚ ਕਰ ਰਹੇ ਨੇ। ਸੋ 22 ਤਰੀਕ ਦੀ ਜਿਹੜੀ 22 ਅਕਤੂਬਰ ਦੀ ਹੀਅਰਿੰਗ ਹੈ ਸਾਊਥ ਏਸ਼ੀਆ ਕਮੇਟੀ ਦੀ, ਉਹਦੇ ਤੋਂ ਪਹਿਲੇ ਮੈਨੂੰ ਲੱਗਦਾ ਵੀ ਉਹਨਾਂ ਨੇ ਇਹ ਸਾਰੇ ਇਸ਼ੂ ਦੀ ਇੱਥੇ ਵੀ ਫੂਕ ਕੱਢ ਦੇਣੀ ਹੈ, ਕਿਉਂਕਿ ਜਿਵੇਂ ਇਹਨੇ ਜਿਹੜੀ ਬੀਬੀ ਸੀਤਾ ਰਮਨ ਹੈ ਉਹਦਾ ਨਾਮ ਪੂਰਾ, ਸਾਊਥ ਇੰਡੀਅਨ ਹੈ, ਉਹਨੇ ਕੱਲ ਐਡਰੈਸ ਕੀਤਾ ਇੱਥੇ ਆਰਟੀਕਲ 370 ਜੀ ਅਸੀਂ ਕਿਉਂ ਕੀਤਾ, ਔਰ ਇਹ ਇੰਡੀਅਨ ਇਕਨੋਮਿਕ ਚੈਲੰਜਸ ਐਂਡ ਪ੍ਰੋਸਪੈਕਟਸ, ਇਹ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ। ਫਿਰ ਉਹ ਇੰਡੀਅਨ ਚੈਂਬਰ ਆਫ ਕਮਰਸ ਵਾਸ਼ਿੰਗਟਨ ਦੇ ਫੰਕਸ਼ਨ 'ਚ ਉੱਥੇ ਪਹੁੰਚੀ, ਉੱਥੇ ਵੀ ਦੱਸ ਰਹੀ ਹੈ ਜੀ ਉਹਦੇ ਕੀ ਫਾਇਦੇ ਨੇ, ਉਹਨੂੰ ਵੀ ਮੈਂ ਥੋੜਾ ਡਿਟੇਲ 'ਚ ਡਿਸਕਸ ਕਰਦਾ। ਪਰ ਮੈਂ ਕੱਲ ਦੇ ਫੰਕਸ਼ਨ ਦੇ ਹਵਾਲੇ ਨਾਲ, ਸੋਗ ਸਮਾਗਮ ਦੇ ਹਵਾਲੇ ਨਾਲ ਮੈਂ ਇਹ ਮਹਿਸੂਸ ਕੀਤਾ ਕਿ ਉੱਥੇ ਅਜੇ ਬਹਿਸ ਇਸੇ ਗੱਲ ਦੇ ਉੱਤੇ ਹੋ ਰਹੀ ਸੀ ਕਿ ਜੀ ਜਿਹੜਾ UN ਦੇ ਬਾਹਰ ਪ੍ਰੋਟੈਸਟ ਸੀ ਉਸ ਦੇ ਉੱਤੇ ਪਾਕਿਸਤਾਨੀ ਝੰਡਾ ਸੀ ਨਹੀਂ ਸੀ, ਜੇ ਨਹੀਂ ਸੀ ਤਾਂ ਕਿਉਂ ਨਹੀਂ ਸੀ, ਕੌਣ ਜ਼ਿੰਮੇਵਾਰ ਹੋ ਸਕਦਾ ਹੈ। ਔਰ ਉਹਨਾਂ ਨੂੰ ਬਹੁਤ ਸਾਰਿਆਂ ਦੇ ਆਪਣੇ ਜਿਵੇਂ ਉਹ ਫੋੜੇ ਟਸ ਕਰ ਰਹੇ ਹੁੰਦੇ ਨੇ। ਸੋ ਇਹ ਮੌਕੇ ਨਹੀਂ ਹੁੰਦੇ। ਔਰ ਸਾਨੂੰ ਸਾਡੇ ਇੱਕ ਬੜੇ ਹੀ ਸੁਹਿਰਦ ਵੀਰ ਕੈਨੇਡਾ ਤੋਂ ਯਵਾਰ ਖਾਨ, ਜਿਹੜੇ ਸਾਨੂੰ ਬਹੁਤ ਸਾਰੀ ਜਾਣਕਾਰੀ ਵੀ ਭੇਜਦੇ ਨੇ, ਉਹਨਾਂ ਦੀ ਸਗੋਂ ਲਿਖਤ ਹੈ ਇਸ ਦੇ ਉੱਤੇ ਕਿ ਵੀ ਸਾਡੇ ਬਹੁਤ ਸਾਰਿਆਂ ਨੂੰ ਅਜੇ ਪਤਾ ਨਹੀਂ ਹੈ ਪਬਲਿਕ ਸਪੀਕਿੰਗ 'ਚ ਕੀ ਕਹਿਣਾ ਹੈ, ਕੀ ਨਹੀਂ ਕਹਿਣਾ। ਸੋ ਉਹਨਾਂ ਨੇ ਸਾਨੂੰ ਸਗੋਂ ਐਡਵਾਈਸ ਕੀਤਾ ਹੈ ਕਿ ਵੀ ਪ੍ਰੋਗਰਾਮ ਤੁਸੀਂ ਰਿਕਾਰਡਡ ਕਰ ਲਿਆ ਕਰੋ ਇਸ ਕਿਸਮ ਦਾ, ਤਾਂ ਕਿ ਇਹ ਇੱਕ ਪੂਅਰ ਪ੍ਰਭਾਵ ਨਾ ਜਾਏ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਕਾਫੀ ਬਾਰਿਸ਼ ਹੋਣ ਦੇ ਬਾਵਜੂਦ ਜਿਵੇਂ ਸਾਰੇ ਜਿਹੜੇ ਨੇ ਉਹ ਪੂਰੇ ਹੌਸਲੇ ਦੇ ਨਾਲ ਪਹੁੰਚੇ ਵੀ, ਔਰ ਹਰ ਇੱਕ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਸਲੀਮ ਵੀਰ ਨੇ ਟੱਚ ਕੀਤਾ ਹੋਇਆ, ਉਹਨਾਂ ਸਾਰਿਆਂ ਨੇ ਆਪਣੇ ਅਨੁਭਵ ਦਿੱਤੇ। ਔਰ ਸਾਡੇ ਸਿੱਖ ਡੈਲੀਗੇਸ਼ਨ ਵੀ, ਔਰ ਉਹਦੇ ਵਿੱਚ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਅਸੀਂ YouTube ਤੇ ਵੀ ਉਹਨਾਂ ਨੂੰ ਅਪਲੋਡ ਕਰਾਂਗੇ ਐਡਿਟ ਕਰਕੇ ਸਾਰੇ ਪ੍ਰੋਗਰਾਮ ਨੂੰ। ਔਰ ਬਹੁਤ ਚੰਗੀ ਗੱਲ ਸੀ ਕਿ ਸਾਡੇ ਵੀਰ ਜਿਹੜੇ ਸਾਡੇ ਨਾਲ ਸਨ, ਔਰ ਸਾਰਿਆਂ ਨੇ ਇਹ ਮਹਿਸੂਸ ਕੀਤਾ ਕਿ ਮਲਕ ਸਾਹਿਬ ਨੇ ਜਿੰਨੀਆਂ ਖਿਦਮਾਤ ਕਮਿਊਨਿਟੀ ਦੀਆਂ ਕੀਤੀਆਂ ਨੇ ਦੋਵੇਂ ਪਾਸੇ, ਵੀ ਉਹਨਾਂ ਦੇ ਬੱਚੇ ਨੇ, ਉਹਨਾਂ ਦੇ ਲਈ ਕੁਛ ਨਾ ਕੁਛ ਸਾਨੂੰ ਕਰਨਾ ਬਣਦਾ ਹੈ। ਔਰ ਮੌਕੇ ਤੇ ਜੋ ਵਿਚਾਰ ਸੀ ਅਸੀਂ ਹੀ ਅਨਾਉਂਸ ਕੀਤਾ ਕਿ $10,000 ਦਾ ਜਿਹੜਾ ਫੰਡ ਹੈ ਉਹ ਬੱਚਿਆਂ ਦੀ ਐਜੂਕੇਸ਼ਨ ਦਾ ਜੋ ਵੀ ਉਹ ਉਪਰਾਲਾ ਕਰਨਗੇ ਉਸ ਦੇ ਲਈ ਅਸੀਂ ਕੰਟਰੀਬਿਊਟ ਕਰਾਂਗੇ। ਅਸੀਂ ਬਹੁਤ ਜਲਦੀ ਹਫਤੇ ਦੇ ਵਿੱਚ ਅਸੀਂ ਉਹਨਾਂ ਦੇ ਪਰਿਵਾਰ ਤੱਕ ਇਹ ਰਾਸ਼ੀ ਪਹੁੰਚਾ ਦੇਵਾਂਗੇ। ਔਰ ਇਹੀ ਜਿਹੜਾ ਉੱਥੇ ਮੈਂ ਕਹਿਣ ਦਾ ਵੀ ਯਤਨ ਕੀਤਾ ਬਾਕੀਆਂ ਨੂੰ ਵੀ ਕਿ ਵੀ ਚਲੋ ਜਾਣ ਵਾਲਾ ਤਾਂ ਆਪਣੀ ਨਿਭਾ ਗਿਆ, ਬਿਲਕੁਲ ਉਹ ਰੱਬ ਦੇ ਹਜ਼ੂਰ ਰੱਬ ਨੇ ਦੇਖਣਾ
ਕਿ ਉਸ ਨੂੰ ਕੀ ਮੁਕਾਮ ਦੇਣਾ। ਅਸੀਂ ਤਾਂ ਦੁਆ ਹੀ ਕਰ ਸਕਦੇ ਦੁਆ ਹਾਂ ਹੀ ਨਾ, ਕਰ ਅਸੀਂ ਸਕਦੇ। ਜੰਨਤ ਮੰਗੀਏ, ਫਿਰਦੌਸ ਮੰਗੀਏ, ਚਰਨਾਂ 'ਚ ਨਿਵਾਸ ਮੰਗੀਏ, ਜੀ ਪਰ ਮੈਂ ਸਮਝਦਾ ਵੀ ਉਹ ਤਾਂ ਰੱਬ ਦੇ ਹੱਥ ਵੱਸ ਹੈ ਕਿ ਉਹਨੇ ਕੀ ਦੇਣਾ ਹੈ। ਕੀ ਦੇਣਾ। ਲੇਕਿਨ ਇਹ ਤਾਂ ਅਸੀਂ ਕਰਨ ਦੀ ਸਮਰੱਥਾ ਰੱਖਦੇ ਹਾਂ ਕਿ ਅਸੀਂ ਇਸ ਕਿਸਮ ਦੇ ਜਿਹੜੇ ਨਿਸ਼ਕਾਮ ਔਰ ਬਿਲਕੁਲ ਜਿਹੜੇ ਸੈਲਫਲੈਸ ਐਕਟਿਵਿਸਟ ਨੇ ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਹੈ ਸਾਂਭ ਸੰਭਾਲ ਤਾਂ ਕਰੀਏ, ਬੱਚਿਆਂ ਨੂੰ ਤਾਂ ਚੰਗੀ ਐਜੂਕੇਸ਼ਨ ਦਈਏ। ਸੋ ਮੈਂ ਸਮਝਦਾ ਵੀ ਇਹ ਸਾਡੀਆਂ ਕੌਮਾਂ 'ਚ ਇੱਥੇ ਘਾਟ ਵੀ ਹੈ ਕਿ ਬਹੁਤ ਵਾਰ ਮੌਕੇ ਦੇ ਉੱਤੇ ਜਜ਼ਬਾਤੀ ਜਿਹੀਆਂ ਗੱਲਾਂ ਹੁੰਦੀਆਂ, ਪਰ ਲੌਂਗ ਟਰਮ ਕੋਈ ਬਹੁਤਾ ਇਸ ਬਾਰੇ ਸੋਚ ਨਹੀਂ ਹੈ। ਸੋ ਕੱਲ ਇੱਕ ਵਾਰ ਫੇਰ ਉਹੀ ਸਾਰੀ ਜਜ਼ਬਾਤੀ ਸਾਂਝਾਂ ਦੀ ਗੱਲ, ਔਰ ਦਰਸ਼ਕ ਸਕਰੀਨ ਤੇ ਪਿਕਚਰਸ ਦੇਖ ਰਹੇ ਹੋਣਗੇ ਕਿ ਉਹੀ ਮੈਂ ਤਾਂ 2 2.5 3 ਘੰਟੇ ਜਿਹੜਾ ਡਰੈਗ ਪ੍ਰੋਗਰਾਮ ਹੁੰਦਾ ਚਲਾ ਗਿਆ, ਉਹ ਮੇਰੇ ਤਾਂ ਮਨ ਚੋਂ ਇਹ ਕੋਈ ਹੋਰ ਗੱਲ ਆ ਹੀ ਨਹੀਂ ਸੀ ਰਹੀ ਕਿ ਵੀ ਅਸੀਂ ਕਿਵੇਂ ਜ਼ਿੰਦਗੀ ਨੂੰ ਇਹ ਸਮਝ ਕੇ ਜੱਫਾ ਮਾਰਿਆ ਹੋਇਆ ਹੈ ਕਿ ਵੀ ਜਿਵੇਂ ਅਸੀਂ ਕਦੇ ਨਹੀਂ ਜਾਣਾ। ਔਰ ਮੇਰੇ ਮਨ 'ਚ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਇਹ ਫਰਮਾਨ ਜਿਹੜਾ ਉਹ ਘੁੰਮ ਰਿਹਾ ਸੀ ਕਿ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਏ। ਕਿ ਹੇ ਭਲੇ ਲੋਕੋ, ਇਹ ਸਾਰੀ ਕ੍ਰੀਏਸ਼ਨ ਉਸ ਰੱਬ ਨੇ ਕੀਤੀ ਹੈ ਜਿਹੜਾ ਰਮਿਆ ਹੋਇਆ ਹੈ। ਰਾਮ ਦਸ਼ਰਥ ਦਾ ਬੇਟਾ ਨਹੀਂ ਹੈ, ਇਹ ਜਿਹੜਾ ਹਰ ਇੱਕ ਦੇ ਵਿੱਚ ਜ਼ਰਰੇ ਜ਼ਰਰੇ 'ਚ ਮੌਜੂਦ ਰੱਬ ਹੈ। ਇੱਕ ਬਿਨਸ ਹੈ ਕਿ ਇੱਕ ਮਰ ਰਿਹਾ ਤੇ ਦੂਸਰਾ ਕੋਲ ਖੜਾ ਹੈ, ਸਮਝਦਾ ਹੈ ਕਿ ਵੀ ਮੈਂ ਨਹੀਂ ਕਿਤੇ ਜਾਣਾ। ਇੱਕ ਅਸਥਿਰ ਮਨ, ਅਚਰਜ ਲਖਿਆ ਉਹਨਾਂ ਦਾ। ਅਚਰਜ ਸਰਪ੍ਰਾਈਜ਼ ਨੂੰ ਕਹਿੰਦੇ ਨੇ, ਜਿਹੜਾ ਸਭ ਤੋਂ ਸਰਪ੍ਰਾਈਜ਼ ਐਲੀਮੈਂਟ ਹੈ। ਔਰ ਇਹੀ ਮੈਂ ਦੇਖਦਾ ਹਾਂ ਕਿ ਵੀ ਉਸ ਸਾਰੇ 'ਚ ਅਸੀਂ ਦੇਖ ਵੀ ਰਹੇ ਹੁੰਦੇ ਹਾਂ ਕਿ ਸਭ ਕੁਝ ਫਨਾਹ ਹੋ ਰਿਹਾ ਹੈ, ਪਰ ਉਹੀ ਸਾਡੀ ਹਉਮੈ ਹੈ, ਉਹੀ ਸਾਡੀਆਂ ਨਿੱਕੀਆਂ ਨਿੱਕੀਆਂ ਗੱਲਾਂ, ਉਹੀ ਵਨ ਅਪਮੈਨਸ਼ਿਪ, ਉਹੀ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਗੱਲ, ਉਹ ਸਾਡੇ ਨਾਲ ਹੀ ਇਵੇਂ ਚੰਬੜੀ ਹੋਈ ਹੈ ਜਿਵੇਂ ਉਹ ਮੱਝ ਨੂੰ ਕੀ ਚੰਬੜੀਆਂ ਹੁੰਦੀਆਂ, ਚਿੱਚੜ ਚੰਬੜੇ ਹੁੰਦੇ ਨੇ, ਉਹ ਛੱਡਦਾ ਹੀ ਨਹੀਂ ਹੈ ਸਾਡਾ ਖੇੜਾ। ਔਰ ਕੱਲ ਦਾ ਦਿਨ ਇੱਕ ਗੱਲੋਂ ਹੋਰ ਵੀ ਅਹਿਮੀਅਤ ਵਾਲਾ ਸੀ। ਹਾਲਾਂਕਿ ਮੈਂ US ਕਾਂਗਰੈਸ਼ਨਲ ਸਿੱਖ ਕਾਕਸ ਦੇ ਸਾਰੇ ਹੀ ਐਕਟਿਵਿਸਟ ਤੋਂ ਮਾਫੀ ਵੀ ਮੰਗੀ ਹੈ। ਮੈਨੂੰ ਉਹਨਾਂ ਨੇ ਇਨਵਾਈਟ ਵੀ ਕੀਤਾ ਹੋਇਆ ਸੀ। ਕੱਲ ਦਾ ਦਿਨ ਸੀ ਜਦੋਂ ਕਿ US ਹਾਊਸ ਦੇ ਵਿੱਚ ਔਰ US ਸੈਨੇਟ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਰੈਜ਼ੋਲੂਸ਼ਨ ਮੂਵ ਕੀਤੇ ਗਏ। ਔਰ ਕੱਲ ਹੀ ਫਿਰ ਸ਼ਾਮ ਨੂੰ ਈਵਨ US ਕਾਂਗਰੈਸ਼ਨਲ ਸਿੱਖ ਕਾਕਸ ਦਾ ਇਸ ਬਾਰੇ ਖਾਸ ਫੰਕਸ਼ਨ ਵੀ ਸੀ, ਜਿਸ ਨੂੰ ਪੈਨਸਿਲਵੇਨੀਆ ਤੋਂ ਸੈਨੇਟਰ ਪੈਟ ਟੂਮੀ ਉਹਨਾਂ ਨੇ ਸੈਨੇਟ 'ਚ ਵੀ ਇਹ ਰੈਜ਼ੋਲੂਸ਼ਨ ਲਿਆਂਦਾ ਔਰ ਉਹਨਾਂ ਨੇ ਸ਼ਾਮ ਦੇ ਫੰਕਸ਼ਨ ਨੂੰ ਓਪਨ ਵੀ ਕੀਤਾ। ਸੋ ਅਮਰਵੀਰ ਸਿੰਘ ਨੂੰ ਅਸੀਂ ਭੇਜ ਦਿੱਤਾ ਸੀ, ਉਹਨੇ ਉਸ ਇਵੈਂਟ ਦੀ ਕਵਰੇਜ ਕੀਤੀ ਹੈ 2 2.5 ਘੰਟੇ ਦੀ, ਜਿਹੜਾ ਸ਼ਾਮ ਦਾ ਫੰਕਸ਼ਨ ਹੈ। ਅੰਦਰ ਤਾਂ ਪਹਿਲੀ ਵਾਰ ਹੋਇਆ ਹੈ US ਹਿਸਟਰੀ ਦੇ ਵਿੱਚ ਕਿ ਸੈਨੇਟ ਦਾ ਸੈਸ਼ਨ ਅਰਦਾਸ ਦੇ ਨਾਲ ਸ਼ੁਰੂ ਹੋਇਆ। ਔਰ ਜਿਹੜੀ ਗੱਲ ਹਾਲਾਂ ਅਰਦਾਸ ਲੋਕਲ ਗ੍ਰੰਥੀ ਸਿੰਘ ਨੇ ਕਰਨੀ ਸੀ, ਪਰ ਉਹਨਾਂ ਨੇ ਕਿਹਾ ਜੀ ਇਹ ਵੀ ਸਾਡੀ ਸੈਨੇਟ ਦਾ ਹੈ ਕਿ ਜਿਸ ਸਟੇਟ ਦਾ ਸੈਨੇਟਰ ਹੈ ਉਸ ਏਰੀਆ ਦਾ ਹੀ ਜਿਹੜਾ ਹੈ ਉਹ ਪ੍ਰੇਅਰ ਲਈ ਆਏ। ਸੋ ਚਲੋ ਇੱਕ ਜਿਹੜਾ ਰੈਕਗਨੀਸ਼ਨ ਵੀ ਹੁੰਦੀ ਹੈ। ਔਰ ਉਹ ਅੰਗਰੇਜ਼ੀ ਦੇ ਵਿੱਚ ਬਰੀਫ ਪ੍ਰੇਅਰ ਸੀ, ਲੇਕਿਨ ਸੈਨੇਟ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਸੈਨੇਟਰ ਪੈਟ ਟੂਮੀ ਨੇ ਮੂਵ ਕੀਤਾ। ਔਰ ਹਾਊਸ ਦੇ ਵਿੱਚ ਕਾਂਗਰਸਮੈਨ ਜਿਮ ਕੋਸਟਾ, ਇਹ ਫ੍ਰੈਜ਼ਨੋ ਤੋਂ ਨੇ, ਔਰ ਇਹਨਾਂ ਨੇ ਜਿੱਥੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਰੈਕਗਨੀਸ਼ਨ ਕੀਤੀ ਔਰ ਸਿੱਖ ਕੌਮ ਨੂੰ ਵਧਾਈ ਦਿੱਤੀ, ਗੁਰੂ ਨਾਨਕ ਸਾਹਿਬ ਦੇ ਪ੍ਰਿੰਸੀਪਲਸ ਦੀ ਗੱਲ ਕੀਤੀ, ਇਨਸਾਨੀਅਤ, ਖਲਕਤ, ਸਟੈਂਡਿੰਗ ਫॉर ਜਸਟਿਸ। ਉੱਥੇ ਉਹਨਾਂ ਨੇ ਇੱਕ ਲੋਕਲ ਸ਼ਾਇਦ ਜਸਬੀਰ ਕੌਰ ਬੀਬੀ ਦਾ ਨਾਮ ਸੀ, ਸੰਧੂ ਰੇਡੀਓ ਹੋਸਟ ਵੀ ਸਨ, ਜਿਨ੍ਹਾਂ ਦੇ ਨਾਲ ਉਹਨਾਂ ਦਾ ਚੰਗਾ ਰਾਫਤਾ ਰਿਹਾ ਹੋਏਗਾ ਔਰ ਲੋਕਲੀ ਉਹ ਕਮੇਟੀ ਲੀਡਰ ਵੀ ਸਨ, ਉਹਨਾਂ ਨੂੰ ਵੀ ਉਹਨਾਂ ਨੇ ਟ੍ਰਿਬਿਊਟ ਦਿੱਤੀ। ਸੋ ਅਸੀਂ ਜਿਹੜਾ ਸਾਰੇ ਜਿੰਨੇ ਕਾਂਗਰਸਮੈਨ ਸੈਨੇਟਰ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ, ਸ਼ਾਮ ਦੇ ਪ੍ਰੋਗਰਾਮ 'ਚ ਵੀ ਜਿਹੜਾ 4:45 ਵਜੇ ਸਿੱਖ ਕਾਕਸ ਦਾ ਸੀ, 7-8 ਦੇ ਕਰੀਬ ਜਿਹੜੇ ਨੇ ਕਾਂਗਰਸਮੈਨ ਆਏ। ਸੋ ਮੈਂ ਸਾਡੀ ਟੈਕਨੀਕਲ ਟੀਮ ਜਿਨ੍ਹਾਂ ਨੇ ਜਾ ਕੇ ਫੰਕਸ਼ਨ ਕਵਰ ਕੀਤਾ, ਉਹਨਾਂ ਨੇ ਜਿਹੜੀ ਸੈਨੇਟਰ ਦੀ ਸਪੀਚ ਹੈ ਪੈਟ ਟੂਮੀ ਦੀ 2 2.5 3 ਮਿੰਟ ਦੀ, ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹਨੂੰ ਚਲਾ ਦੇਣ ਤੇ ਫਿਰ ਅਸੀਂ ਕਸ਼ਮੀਰ ਮੁੱਦੇ ਦੀ ਇਸ ਵੇਲੇ ਕੀ ਹਕੀਕਤ ਹੈ ਔਰ ਕਿਵੇਂ ਭਾਰਤੀ ਹਾਕਮ ਉਹਨਾਂ ਦੇ ਡਿਪਲੋਮੈਟ ਸੱਚ ਨੂੰ ਝੂਠ ਵਿੱਚ ਬਦਲਣ ਤੇ ਲੱਗੇ ਹੋਏ ਨੇ, ਉਸ ਦੇ ਉੱਤੇ ਵਿਚਾਰ ਨੂੰ ਅੱਗੇ ਤੋਰਾਂਗੇ। President, I rise today to mark a very special day
for the Sikh religion and the Sikh community across America, and especially in Pennsylvania. Specifically, the birthday of the founder of Sikhism, Guru Nanak. Guru Nanak was born into a Hindu household in 1469 in what is modern-day Pakistan. Guru Nanak showed a keen interest in religion from very early on in his life. He had real aptitude in his youth for philosophizing and writing poetry. He married, he had children, and became an accountant like his father, but yet he always believed in the importance of living a spiritual life. And eventually he underwent a profound personal transformation to become the religious figure and leader that he is recognized as today. Guru Nanak's most famous teachings include that there is only one God, that people need not go through an intermediary such as a priest to access the one God, and that all people were created equal. He preached that his followers should meditate and remember God, that they should earn an honest living, and share with those who are less fortunate than themselves. Guru Nanak began teaching the Sikh faith around the year 1500. And with around 30 million adherents, the Sikh faith is the 6th largest religion in the world. Approximately 700,000 Sikhs have chosen to make their home in the United States. There are several Sikh places of worship, known as gurdwaras, in and around the Philadelphia area, Pittsburgh, Allentown, and Erie, and across America. Next month, on November 12th, there will be celebrations at gurdwaras across the globe to mark the 550th birthday of Guru Nanak. In addition, Sikh leaders have come to the capital today to commemorate the birthday of Guru Nanak. A few minutes ago, a Gyani, or a Sikh religious official, gave a prayer as the Senate opened for business. I'm proud that he hails from my state of Pennsylvania. And this evening, leaders from the Sikh community will convene an interfaith event to promote the peaceful values that all of the world's major religions share. So, Mr. President, this morning I just wanted to add my voice to wish the Sikh community great luck and great joy with this event, and wish Guru Nanak a happy 550th birthday this year. And I yield the floor. ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੇ ਵੀਡੀਓ ਦੇਖ ਲਈ, ਹੁਣ ਆਪਾਂ ਵਿਚਾਰ ਚਰਚਾ ਜਾਰੀ ਰੱਖਦੇ ਹਾਂ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੁੰਦੇ? ਮੈਂ ਫਰੈਂਡਸ ਆਫ ਸਿੱਖ ਕਾਕਸ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ 5 ਸਾਲ ਦੇ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ। ਜੀ ਅੱਜ 50 ਤੋਂ ਜ਼ਿਆਦਾ ਬਾਈ ਪਾਰਟੀਸਨ ਕਾਂਗਰਸਮੈਨ, ਡੈਮੋਕ੍ਰੈਟ ਔਰ ਰਿਪਬਲਿਕਨ, ਉਹ ਕਾਂਗਰੈਸ਼ਨਲ ਸਿੱਖ ਕਾਕਸ ਦਾ ਹਿੱਸਾ ਨੇ, ਮੈਂਬਰ ਨੇ। ਜੀ ਔਰ 5 ਸਾਲ ਇਹਨਾਂ ਨੇ ਮੁਕੰਮਲ ਕਰ ਲਏ ਨੇ ਸਿੱਖ ਕਾਕਸ ਨੇ, ਔਰ ਹਰ ਮੌਕੇ ਦੇ ਉੱਤੇ ਜਿਹੜਾ ਉਹਨਾਂ ਦੀ ਇਸ ਦੇ ਉੱਤੇ ਕਮੈਮੋਰੇਸ਼ਨ ਵੀ ਹੁੰਦੀ ਹੈ। ਜੀ ਬਰੀਫਿੰਗਸ, ਹੀਅਰਿੰਗਸ ਵੀ ਹੋਈਆਂ ਨੇ। ਜੂਨ 84, ਨਵੰਬਰ 84 ਇੰਡੀਆ 'ਚ ਹਿਊਮਨ ਰਾਈਟਸ ਵਾਇਓਲੇਸ਼ਨਸ, ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਹੋਰ ਐਗਰੈਸਿਵਲੀ ਜ਼ਿਆਦਾ ਕਾਂਗਰਸਮੈਨ ਜਿਹੜੇ ਨੇ ਉਹ ਇਨਵੋਲਵ ਕਰਕੇ ਜਿਹੜੇ ਹਿਊਮਨ ਰਾਈਟਸ ਇਸ਼ੂਜ਼ ਨੇ ਉਹਨਾਂ ਦੇ ਉੱਤੇ ਹੋਰ ਵੀ ਜ਼ਿਆਦਾ ਕੰਮ ਹੋਵੇਗਾ। ਹੁਣ ਅਸੀਂ ਕਸ਼ਮੀਰ ਇਸ਼ੂ ਵੱਲ ਪਰਤਦੇ 74 ਦਿਨ, ਔਰ ਜਿਵੇਂ ਮੈਂ ਦੱਸਿਆ ਕਿ ਉਹਨਾਂ ਦੀ ਫਾਈਨੈਂਸ ਮਿਨਿਸਟਰ ਸੀਤਾ ਰਮਨ, ਜਿਹੜੀ ਕਿ ਕੱਲ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਸੀ, ਔਰ ਬੇਸ਼ੱਕ ਉਹਦਾ ਲੈਕਚਰ ਇਕੋਨਮੀ ਦੇ ਉੱਤੇ ਸੀ, ਇੰਡੀਅਨ ਇਕੋਨਮੀ ਚੈਲੰਜਸ ਐਂਡ ਪ੍ਰੋਸਪੈਕਟਸ, ਪਰ ਉਹਨੇ ਕਸ਼ਮੀਰ ਇਸ਼ੂ ਨੂੰ ਇੱਕ ਹੁੰਦਾ ਹੈ ਕਿ ਡਿਫੈਂਡ ਕਰਨਾ, ਇੱਕ ਹੁੰਦਾ ਉਲਟ ਦੇਣਾ, ਬਿਲਕੁਲ ਹੀ ਪੁੱਠਾ ਕਰ ਦੇਣਾ। ਸੋ ਉਹ ਇਹ ਕਹਿ ਰਹੀ ਹੈ ਕਿ ਦੇਖੋ ਅੱਜ ਇੱਕ ਫੈਸ਼ਨੇਬਲ ਲਫ਼ਜ਼ ਬਣ ਗਿਆ ਹੈ, ਹਿਊਮਨ ਰਾਈਟਸ ਇਜ਼ ਅ ਬਜ਼ਵਰਡ ਫॉर ਕਸ਼ਮੀਰ। ਕੋਈ ਇਹ ਗੱਲ ਹੀ ਨਹੀਂ ਕਰਦਾ ਕਿ ਜੀ ਆਰਟੀਕਲ 370 ਕਿੰਨਾ ਡਿਸਕ੍ਰਿਮੀਨੇਟਰੀ ਸੀ। ਇਹ ਤਾਂ ਰਾਦਰ ਅਸੀਂ ਹਿਊਮਨ ਰਾਈਟਸ ਉੱਥੇ ਰੀਸਟੋਰ ਕੀਤੇ ਨੇ, ਕਿਉਂਕਿ ਜਿਹੜਾ ਟੈਂਪਰੇਰੀ ਸੀ ਆਰਟੀਕਲ 370, ਇਹ ਤਾਂ ਜਿਹੜਾ ਡਿਸਕ੍ਰਿਮੀਨੇਟਰੀ ਸੀ, ਇਹ ਵਿਮਨ ਨੂੰ ਪ੍ਰੋਪਰਟੀ ਦਾ ਹੱਕ ਨਹੀਂ ਸੀ ਦਿੰਦਾ, ਸ਼ਡਿਊਲ ਕਾਸਟ ਔਰ ਦੂਸਰਿਆਂ ਨੂੰ ਉਹਨਾਂ ਦੇ ਕਨਸਟੀਟਿਊਸ਼ਨਲ ਐਫਰਮੇਟਿਵ ਐਕਸ਼ਨ ਦੇ ਵਿੱਚ ਨਹੀਂ ਸੀ ਜੁਆਇਨ ਕਰਦਾ, ਨਾ ਹੀ ਜਿਹੜੀ ਟਰਾਈਬਲ ਔਰ ਦੂਸਰੇ ਨੇ ਉਹਨਾਂ ਦੇ ਹੱਕ ਦਿੰਦਾ ਸੀ। ਹੁਣ ਅਸੀਂ 370 ਰਿਮੂਵ ਕਰਕੇ ਜਿਹੜਾ ਕਿ ਟੈਂਪਰੇਰੀ ਸੀ, ਇਹ ਸਾਰੇ ਇਹ ਹੱਕ ਅਸੀਂ ਸਾਰਿਆਂ ਨੂੰ ਦੇ ਦਿੱਤੇ ਨੇ, ਔਰ ਇਹ ਜਿਹੜਾ
ਜਿਹੜੀ ਡਿਸਕ੍ਰਿਮੀਨੇਸ਼ਨ ਸੀ ਅਸੀਂ ਖਤਮ ਕੀਤੀ ਹੈ, ਔਰ ਇਹਦੇ ਉਲਟ ਜਿਹੜਾ ਸਾਨੂੰ ਇਹ ਬਲੇਮ ਦਿੱਤਾ ਜਾ ਰਿਹਾ ਜੀ ਕਿ ਅਸੀਂ ਜਿਹੜਾ ਹਿਊਮਨ ਰਾਈਟਸ ਵਾਇਲੇਟ ਕਰ ਰਹੇ ਹਾਂ। ਸੋ ਐਂਡ ਚੋਂ ਕਹਿੰਦੀ ਹੈ, ਸੋ ਆਈ ਥਿੰਕ if people are worried about the economy at Jammu and Kashmir, they should be happy for it now, because at least everybody will get the same facility and as much investment for the development of the state as is available for the rest of the states। ਕਿ ਜੀ ਇਹ ਤਾਂ ਖੁਸ਼ ਹੋਣਾ ਚਾਹੀਦਾ ਕਿ ਕਸ਼ਮੀਰ 'ਚ ਅਸੀਂ ਉਹ ਕੁਝ ਕਰ ਦਿੱਤਾ ਹੈ ਜਿਹੜਾ ਬਾਕੀ ਸਟੇਟਾਂ ਦੇ ਵਿੱਚ ਸੀ। ਹੁਣ ਇਹ ਨਿਊਯਾਰਕ ਦੇ ਵਿੱਚ ਖਲੋ ਕੇ ਇਹ ਮਾਈ ਇਹ ਗੱਲ ਕਹਿ ਰਹੀ ਹੈ। ਇੱਕ 5 ਬੀਬੀਆਂ ਦਾ ਗਰੁੱਪ ਜਿਨ੍ਹਾਂ ਵਿੱਚ ਬੜੀਆਂ ਲਰਨਡ ਔਰਤਾਂ ਜਿਨ੍ਹਾਂ ਨੇ ਕਸ਼ਮੀਰ ਜਾ ਕੇ ਫਿਰ ਵਾਪਸ ਆਪਣੀ ਰਿਪੋਰਟ ਦਿੱਤੀ ਹੈ, ਉਹਨਾਂ ਨੇ ਇੱਕ ਗੱਲ ਕੱਲ ਵੀ ਸ਼ਾਇਦ ਅਸੀਂ ਕੱਲ ਤਾਂ ਨਹੀਂ ਪਰਸੋਂ ਉਸ ਦਾ ਪਾਸਿੰਗ ਰੈਫਰੈਂਸ ਜ਼ਿਕਰ ਕੀਤਾ ਸੀ ਜੀ। ਉਹਨੇ ਕਿਹਾ ਕਿ ਵੀ ਗੱਲ ਇਹ ਨਹੀਂ ਹੈ ਵੀ ਕਸ਼ਮੀਰ ਦੀ ਇਕਨੋਮੀ ਤਬਾਹ ਹੋ ਗਈ। ਹੁਣ ਕਸ਼ਮੀਰ 'ਚ ਤਾਂ ਜੋ ਚੱਲ ਰਿਹਾ ਹੈ, ਜਿਹੜੀਆਂ ਖਬਰਾਂ ਜਿਹੜੀਆਂ ਇਹਨਾਂ ਦੀਆਂ ਬੜੀਆਂ ਸੈਂਸਰ ਹੋ ਕੇ ਵੀ ਨਿਕਲ ਰਹੀਆਂ, ਤੀਸਰਾ ਜਾਂ ਚੌਥਾ ਉੱਥੇ ਮਰਡਰ ਹੈ। ਕੱਲ ਪੰਜਾਬ ਦਾ ਇੱਕ ਵਪਾਰੀ ਜਿਹੜਾ ਹੈ ਔਰ ਉਹਦਾ ਅਸਿਸਟੈਂਟ ਸੇਬਾਂ ਦਾ ਵਪਾਰੀ, ਉਸ ਤੇ ਗੋਲੀ ਵੱਜੀ ਹੈ, ਉਹ ਮਰ ਗਿਆ ਔਰ ਦੂਜਾ ਜ਼ਖਮੀ ਹੈ। ਨਹੀਂ, ਲੇਕਿਨ ਇਹ ਗੱਲ ਇਹ ਦੱਸ ਰਹੀ ਹੈ ਕਿ ਉਹਨਾਂ ਲੋਕਾਂ ਨੇ ਇਹ ਤਈਆ ਕੀਤਾ ਹੋਇਆ, ਹਾਲਾਂਕਿ ਬਿਲਕੁਲ ਪੀਸਫੁਲ, ਇੱਕ ਪਾਸੇ ਤਾਂ ਸਾਇਲੈਂਸ ਹੈ ਔਰ ਉਹਨਾਂ ਦੀ ਚੁੱਪ ਤੋਂ ਹਕੂਮਤ ਘਬਰਾਈ ਹੋਈ ਹੈ ਵੀ ਉਹ ਕੀ ਕਰਨਗੇ, ਪਰ ਦੂਸਰੇ ਪਾਸੇ ਉਹ ਦੇਖ ਰਹੇ ਨੇ ਵੀ ਜੇ ਤੁਸੀਂ ਸਾਨੂੰ ਬਰਬਾਦ ਕਰ ਦਿੱਤਾ ਹੈ, ਸਾਡਾ ਜਿਹੜਾ ਉਹ ਵਪਾਰ ਤਬਾਹ ਕਰ ਦਿੱਤਾ ਹੈ, ਸਾਡੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਬੇਮਾਨੇ ਕਰ ਦਿੱਤੀਆਂ ਨੇ, 2.5 ਮਹੀਨੇ ਤੋਂ ਸਾਨੂੰ ਤੁਸੀਂ ਜਿਹੜਾ ਜਾਨਵਰਾਂ ਤੋਂ ਵੀ ਵੱਧ ਟਰੀਟ ਕਰ ਰਹੇ ਹੋ, ਫਿਰ ਤੁਸੀਂ ਸਾਡੇ ਸਿਰ ਤੇ ਐਸ਼ਾ ਨਹੀਂ ਕਰੋਗੇ। ਸੋ ਜ਼ਾਹਰ ਹੈ ਵੀ ਇੱਕ ਪਾਸੇ ਤਾਂ ਇਹ ਸੀਤਾਰਮਨ ਹੋਏ ਜਾਂ ਅਮਿਤ ਸ਼ਾਹ ਜਾਂ ਮੋਦੀ, ਉਹ ਕਸ਼ਮੀਰ ਤੇ ਫਲਾਣੇ ਦਾ ਵਿਕਾਸ ਕਰ ਦਿਆਂਗੇ ਤੇ ਫਲਾਣਾ, ਲੇਕਿਨ ਉੱਥੇ ਹਾਲਤ ਇਹ ਹੈ ਕਿ 1 ਮਿਲੀਅਨ ਫੌਜ ਰੱਖ ਕੇ ਵੀ ਉਹ ਉੱਥੇ ਜਿਹੜੇ ਵਪਾਰੀ ਨੇ ਜਿਨ੍ਹਾਂ ਤੋਂ ਚਾਹੁੰਦੇ ਉਹਨਾਂ ਨੂੰ ਵੀ ਜ਼ਬਰਦਸਤੀ ਧੱਕ ਰਹੇ ਹੋਣਗੇ ਕਿ ਜੀ ਚੱਕੋ ਇਥੋਂ। ਜਿਹੜੇ 2 ਟਰੱਕ ਆਏ ਵੀ ਕਿਤੇ ਪਿੱਛੇ ਜੇ, ਉਹਨਾਂ 'ਚ ਵੀ ਜਿਹੜੇ ਸੇਬ ਨਿਕਲੇ ਉਹਨਾਂ 'ਚ ਲਿਖਿਆ ਸੀ ਆਜ਼ਾਦੀ ਆਜ਼ਾਦੀ, ਉਹਦੇ 'ਚ ਲਪੇਟੇ ਹੋਏ ਸੀ। ਲੋਕ ਮੈਸੇਜ ਦੇ ਰਹੇ ਨੇ ਕਿ ਵੀ ਜੇ ਤੁਸੀਂ ਸਾਨੂੰ ਤੋੜ ਦਿੱਤਾ ਹੈ ਬਿਲਕੁਲ ਸਾਨੂੰ ਆਪਣੇ ਨਾਲੋਂ, ਤਾਂ ਫਿਰ ਅਸੀਂ ਵੀ ਹੁਣ ਤੁਹਾਡੇ ਨਾਲੋਂ ਟੁੱਟੇ ਹੀ ਚੰਗੇ। ਔਰ ਉਹ ਜਿਹੜਾ ਬੀਬੀਆਂ ਦੇ ਗਰੁੱਪ ਨੇ ਜੰਮੂ ਬਾਰੇ ਕਿਹਾ, ਉਹਨੇ ਕਿਹਾ ਜੀ ਜੰਮੂ ਦੇ ਲੋਕ ਹੋਰ ਬੈਡਲੀ ਹਰਟ ਹੋਏ ਨੇ, ਹੁਣ ਉਹ ਚੀਕਾਂ ਮਾਰ ਰਹੇ ਨੇ, ਉਹਨਾਂ ਦੇ ਉਹ ਡੋਗਰੇ ਵੀ ਹਿੰਦੂ ਜਿਹੜੇ ਨੇ, ਕਿਉਂਕਿ ਸਾਰਾ ਵਪਾਰ ਜੰਮੂ ਦਾ ਵੀ ਕਸ਼ਮੀਰ ਦੇ ਨਾਲ ਜੁੜਿਆ ਹੋਇਆ ਸੀ, ਕਸ਼ਮੀਰ ਦੇ ਵਪਾਰੀਆਂ ਨਾਲ। ਔਰ ਗੱਲ ਇਹੀ ਨਹੀਂ, ਕਿਉਂਕਿ ਜੰਮੂ ਕਸ਼ਮੀਰ ਐਜ਼ ਏ ਸਟੇਟ ਉਹਦੀਆਂ 2 ਰਾਜਧਾਨੀਆਂ ਰਹੀਆਂ ਨੇ, ਕੈਪੀਟਲ। ਜਦੋਂ ਬਹੁਤ ਜ਼ਿਆਦਾ ਸਰਦੀ ਹੁੰਦੀ ਹੈ ਕਸ਼ਮੀਰ ਦੇ ਵਿੱਚ, ਕਿਉਂਕਿ ਅਕਤੂਬਰ 'ਚ ਸ਼ੁਰੂ ਹੋ ਜਾਂਦੀ ਹੈ, ਤੇ ਫਿਰ ਉਹ ਸਾਰੀ ਜਿਹੜੀ ਰਾਜਧਾਨੀ ਹੈ ਰਾਜੇ ਦੇ ਜ਼ਮਾਨੇ ਤੋਂ ਹੀ ਸੀ, ਜਿਹੜਾ ਦਰਬਾਰ ਲੱਗਦਾ ਹੈ ਜਾਂ ਸੈਕਟਰੀਏਟ, ਉਹ ਜੰਮੂ ਆ ਜਾਂਦਾ, ਉਹਨਾਂ ਦਾ ਸਾਰਾ ਅਮਲਾ ਫੈਲਾ ਸਾਰੇ, ਤੇ ਉਹਨਾਂ ਨਾਲ ਹੀ ਜੰਮੂ ਦੇ ਲੋਕਾਂ ਦਾ 4 ਮਹੀਨੇ ਅੱਗੋਂ ਵਪਾਰ ਚੱਲਦਾ ਸੀ, ਉਦੋਂ ਤੱਕ ਮੁੜ ਕੇ ਗਰਮੀ ਨਹੀਂ ਸੀ ਸ਼ੁਰੂ ਹੁੰਦੀ। ਔਰ ਉਧਰੋਂ ਜੋ ਐਪਲ ਜਾਂ ਦੂਜੇ ਉਹਨਾਂ ਦੇ ਜਿੰਨੇ ਅਖਰੋਟ ਔਰ ਜੋ ਡਰਾਈ ਫਰੂਟ ਜਾਂ ਦੂਜਾ ਆਣਾ, ਉਹ ਜੰਮੂ ਦੇ ਨਾਲ ਹੀ ਜੁੜਿਆ ਹੋਇਆ ਸੀ। ਸੋ ਜੇ ਕਸ਼ਮੀਰ ਹੈ, ਉਹਨਾਂ ਨੇ ਇੱਕ ਨੇ ਕਿਹਾ, ਉਹਨੇ ਕਿਹਾ ਜੀ ਜੇ ਕਸ਼ਮੀਰ ਦੀ ਇੱਕ ਅੱਖ ਨਿਕਲੀ ਹੈ ਅਸੀਂ ਤਾਂ ਅੰਨੇ ਹੋ ਗਏ, ਸਾਡੀਆਂ ਦੋਨੋਂ ਅੱਖਾਂ ਨਿਕਲੀਆਂ। ਲੇਕਿਨ ਇਸ ਦੇ ਉਲਟ ਇਹੀ ਬੀਬੀ ਸੀਤਾਰਮਨ ਜਦੋਂ ਫਿਰ ਵਾਸ਼ਿੰਗਟਨ DC 'ਚ ਜਾਂਦੀ ਹੈ ਔਰ ਉੱਥੇ ਕਹਿ ਰਹੀ ਹੈ ਕਿ ਡੀਟੇਲਸ ਆਫ ਇਨਵੈਸਟਮੈਂਟ ਇਨ ਜੰਮੂ ਐਂਡ ਕਸ਼ਮੀਰ ਵਿਲ ਬੀ ਅਵੇਲੇਬਲ ਸੂਨ। ਨਿਰਮਲਾ ਸੀਤਾਰਮਨ, ਨਿਰਮਲਾ ਵੀ ਨਾਂ ਹੈ ਉਹਦਾ, ਪਹਿਲਾ ਸੀਤਾਰਮਨ ਦੂਜਾ। ਉਹ ਕਹਿੰਦੇ ਜੀ ਅਸੀਂ ਕਿਹੜੇ ਸੈਕਟਰ 'ਚ ਇਨਵੈਸਟ ਕਰ ਰਹੇ ਹਾਂ, ਟੂਰਿਜ਼ਮ, ਹੈਂਡੀਕ੍ਰਾਫਟ, ਸਿਲਕ ਪ੍ਰੋਡਕਸ਼ਨ ਆਫ ਸੈਫਰਨ ਐਂਡ ਐਪਲ। ਔਰ ਇਹ ਉਹ IMF ਹੈਡਕੁਆਟਰ 'ਚ ਖਲੋ ਕੇ ਕਹਿ ਰਹੀ ਹੈ, ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਮਰਸ ਐਂਡ ਇੰਡਸਟਰੀ ਨੇ ਫੰਕਸ਼ਨ ਕਰਵਾਇਆ। ਵੀ ਹੈਵ ਸਟਾਰਟਡ working in terms of making sure that full potential of Jammu and Kashmir from different aspects is achieved, ਕਿ ਜੀ ਅਸੀਂ ਪੂਰਾ ਉਹਦਾ ਪੋਟੈਂਸ਼ੀਅਲ ਨੂੰ ਅਚੀਵ ਕਰ ਰਹੇ ਹਾਂ। ਵੈਰੀ ਸੂਨ ਦਾ ਡੀਟੇਲਸ ਵਿਲ ਬੀ ਆਊਟ। ਹੁਣ ਡੀਟੇਲਸ ਕੀ ਹੋਣੀਆਂ ਵੀ ਇੱਕ ਪਾਸੇ ਕਿ ਜਿਹੜਾ ਪ੍ਰੈਸ਼ਰ ਬਿਲਟ ਹੋ ਰਿਹਾ ਕਿ ਭਾਈ ਉੱਥੇ ਜੋ ਤੁਸੀਂ ਕਰ ਰਹੇ ਹੋ ਉਹ ਬੇਸਿਕ ਰਾਈਟਸ ਨੂੰ ਵੀ ਵਾਇਓਲੇਟ ਕਰ ਰਹੇ ਹੋ, ਜੇਲ੍ਹ ਬਣਾਇਆ ਹੋਇਆ, ਤੇ ਉਹ ਕਹਿ ਰਹੀ ਹੈ ਜੀ ਅਸੀਂ ਤਾਂ ਸਿਲਕ, ਹੈਂਡੀਕੈਪਡ, ਕੇਸਰ, ਵਾਲਨਟ, ਐਪਲ ਉਹਦੇ 'ਚ ਇਨਵੈਸਟਮੈਂਟ ਕਰ ਰਹੇ ਹਾਂ। ਔਰ ਕਿਵੇਂ ਉਹਨਾਂ ਦੇ ਐਂਬੈਸਡਰ ਇਸ ਝੂਠੀ ਲੌਬੀ ਦੇ ਉੱਤੇ ਲੱਗੇ ਨੇ, ਇਹਨਾਂ ਦੀ ਆਪਣੀ ਖਬਰ ਹੈ। ਇੰਡੀਅਨ ਐਂਬੈਸਡਰ ਬਰੀਫਸ US ਲਾਅ ਮੇਕਰਸ ਔਨ ਸਿਚੁਏਸ਼ਨ ਇਨ ਕਸ਼ਮੀਰ। ਹੁਣ ਜਿਹੜਾ ਇਹਨਾਂ ਦਾ ਹਰਸ਼ਵਰਧਨ ਸ਼੍ਰਿੰਗਲਾ, ਜਿਹੜਾ ਜ਼ਬਰਦਸਤੀ ਐਤਵਾਰ ਗੁਰਦੁਆਰੇ ਵੀ ਜਾ ਵੜਿਆ, ਇੱਕ ਸਰਕਾਰੀ ਜਿਹੇ ਸਿੱਖ ਉੱਥੇ ਇਕੱਠੇ ਕੀਤੇ ਹੋਏ ਨੇ 150 ਵਪਾਰੀ ਉਹਨਾਂ ਦੇ, ਹੁਣ ਉਹ ਇਹ ਕਹਿ ਰਿਹਾ ਕਿ ਉਹ ਥਾਂ ਥਾਂ ਤੇ ਜਾ ਕੇ ਇਹਨਾਂ ਦੀ ਆਪਣੀ PTI ਦੀ ਖਬਰ ਹੈ
ਕਿ ਜੀ ਅਸੀਂ ਤਾਂ ਉਹਨਾਂ ਨੂੰ ਦੱਸ ਰਹੇ ਹਾਂ, ਦ ਬਰੀਫਿੰਗ ਫਸਟ ਸੱਚ ਬਾਈ ਟਾਪ ਇੰਡੀਅਨ ਡਿਪਲੋਮੈਟ ਫॉर ਮੈਂਬਰਸ ਆਫ ਦਾ ਹਾਊਸ ਫੋਰਨ ਅਫੇਅਰਸ ਕਮੇਟੀ। ਹੁਣ ਹਾਊਸ ਫੋਰਨ ਅਫੇਅਰਸ ਕਮੇਟੀ ਨੇ 22 ਤਰੀਕ ਨੂੰ ਹੀਅਰਿੰਗ ਕਰਨੀ ਹੈ, ਸੋ ਇਹਨਾਂ ਨੇ ਉਹਨਾਂ ਨੂੰ ਖੁੰਡੇ ਕਰਨ ਦੇ ਲਈ ਬਿਫੋਰ ਉਹਨਾਂ ਦੇ ਨਾਲ ਬਰੀਫਿੰਗ ਰੱਖ ਲਈ ਇੰਡੀਅਨ ਐਂਬੈਸਡਰ ਨੇ, ਔਰ ਉਹਦੇ 'ਚ ਉਹਨਾਂ ਨੇ ਇਸ ਸਾਰੇ ਦੇ ਉੱਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ, ਸੈਵਰਲ ਕਾਂਗਰਸਮੈਨ ਹੂ ਆਰ ਨਾਟ ਮੈਂਬਰਸ ਆਫ ਦਾ ਕਮੇਟੀ also attended the ambassadorial briefing and majority of the lawmakers were from opposition Democratic Party। ਹੁਣ ਜਦੋਂ ਇਹਨਾਂ ਨੇ ਬਰੀਫ ਕੀਤਾ, ਬਰੀਫ ਇਹੀ ਜੋ ਸੀਤਾਰਮਨ ਕਹੇ ਜੀ, ਉੱਥੇ ਤਾਂ ਬਹੁਤ ਡਿਵੈਲਪਮੈਂਟ ਹੋ ਗਈ। ਆਰਟੀਕਲ 370 ਦਾ ਡਿਸਕ੍ਰਿਮੀਨੇਟਰੀ ਸੀ, ਉਹ ਟ੍ਰਾਈਬਲਸ ਲਈ ਵੀ ਡਿਸਕ੍ਰਿਮੀਨੇਟਰੀ ਸੀ, ਸ਼ੂਦਰਾਂ ਲਈ ਵੀ ਡਿਸਕ੍ਰਿਮੀਨੇਟਰੀ ਸੀ, ਔਰਤਾਂ ਲਈ ਵੀ ਸੀ। ਅਸੀਂ ਤਾਂ ਬਰਾਬਰੀ ਕਰ ਦਿੱਤੀ ਔਰ ਅਸੀਂ ਤਾਂ ਬਹੁਤ ਉੱਥੇ ਹੈਵੀ ਇਨਵੈਸਟਮੈਂਟ ਕਰ ਰਹੇ ਹਾਂ, ਅਸੀਂ ਤਾਂ ਉਹਨੂੰ ਹੁਣ ਜੰਨਤ ਬਣਾਉਣਾ। ਔਰ ਇਹ ਐਂਬੈਸਡਰ ਆਪਣਾ ਝੂਠ ਵੇਚ ਰਿਹਾ ਔਰ ਇਹਨਾਂ ਦੀ ਆਪਣਾ ਕਹਿਣਾ ਹੈ ਸ਼੍ਰਿੰਗਲਾ ਐਂਡ ਅਦਰ ਡਿਪਲੋਮੈਟਸ ਫਰਮ ਇੰਡੀਅਨ ਐਮਬੈਸੀ ਹੀਅਰ ਐਂਡ ਇਟਸ ਕੌਂਸੂਲੇਟਸ ਇਨ ਨਿਊਯਾਰਕ, ਸ਼ਿਕਾਗੋ, Atlanta, Houston and San Francisco have reached out to hundreds of congressmen and their aides after abrogation of the state's special status। Hundreds of congressmen, ਆ ਜਿਹੜੇ 6-7 ਉਹਨਾਂ ਨੇ ਕੌਂਸੂਲੇਟ ਔਰ ਐਮਬੈਸੀਆਂ ਗਣਾਈਆਂ ਨੇ, ਇਹ ਇਸ ਕੰਮ ਦੇ ਉੱਤੇ ਲੱਗੇ ਹੋਏ ਨੇ ਕਿ ਉਹਨਾਂ ਨੂੰ ਝੂਠ ਵੇਚਣਾ ਹੈ। ਔਰ ਮੈਂ ਇਹ ਦੇਖ ਰਿਹਾ ਕਿ ਵੀ ਇੱਕ ਪਾਸੇ ਜਿਹੜਾ ਜ਼ੁਲਮ ਕਰਨ ਵਾਲਾ ਹੈ ਉਹਦੀ ਇੰਨੀ ਐਗਰੈਸਿਵ ਡਿਪਲੋਮੇਸੀ ਹੈ। ਕਸ਼ਮੀਰੀ, ਜੇ ਅਸੀਂ ਪਾਕਿਸਤਾਨ ਦੀ ਗੱਲ ਕਰੀਏ, ਪਾਕਿਸਤਾਨ 'ਚ ਇੱਕ ਪਾਸੇ ਪਾਕਿਸਤਾਨ ਦੀ ਹਕੂਮਤ ਹੈ, ਦੂਸਰੇ ਪਾਸੇ ਆਜ਼ਾਦ ਕਸ਼ਮੀਰ ਦੀ ਹਕੂਮਤ ਹੈ। ਔਰ ਜਿਵੇਂ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ ਇੱਥੇ ਆਏ, ਮੈਨੂੰ ਉਹਨਾਂ ਦੇ ਨਾਲ ਡਾਇਸ ਤੇ ਸਟੇਜ ਸ਼ੇਅਰ ਕਰਨ ਦਾ ਵੀ ਮੌਕਾ ਬਣਿਆ। ਹੁਣ ਮੈਂ ਦੇਖ ਰਿਹਾ ਵੀ ਸਭ ਗਾਇਬ ਨੇ ਇਸ ਸਾਰੇ ਪੀਰੀਅਡ 'ਚ, ਕਿਤੇ ਨਜ਼ਰ ਨਹੀਂ ਆਇਆ। 27 ਸਤੰਬਰ ਕਲਾਈਮੈਕਸ ਸੀ ਜਦੋਂ ਕਿ ਇਮਰਾਨ ਖਾਨ ਉਹਨਾਂ ਨੇ ਬੜੀ ਐਗਰੈਸਿਵਲੀ ਆਪਣਾ ਕੇਸ ਪ੍ਰੈਜ਼ੈਂਟ ਕੀਤਾ। ਜਦੋਂ ਅਸੀਂ ਹੁਣ ਦਿਨ ਗਿਣ ਰਹੇ ਹਾਂ 27 ਤੋਂ ਜੇ ਅੱਜ ਤੱਕ ਤੁਸੀਂ ਦੇਖ ਲਓ ਕਿ ਆਲਮੋਸਟ ਕਿੰਨੇ ਦਿਨ ਬੀਤ ਗਏ ਨੇ, ਇੱਥੇ ਤਾਂ ਹੰਡਰਡਸ ਆਫ ਕਾਂਗਰਸਮੈਨ ਨੂੰ ਇਹਨਾਂ ਦੇ ਕੌਂਸੂਲੇਟ ਅਪਰੋਚ ਕਰ ਰਹੇ ਨੇ। ਉਹਨਾਂ ਦੀ ਜਿਹੜੀ ਫਾਈਨੈਂਸ ਮਿਨਿਸਟਰ ਹੈ ਉਹ ਐਗਰੈਸਿਵ ਮੋਡ ਦੇ ਉੱਤੇ ਕੋਲੰਬੀਆ ਯੂਨੀਵਰਸਿਟੀ 'ਚ ਵੀ ਪਹੁੰਚ ਜਾਂਦੀ ਹੈ, IMF 'ਚ ਵੀ ਪਹੁੰਚ ਜਾਂਦੀ ਹੈ। ਔਰ ਦੂਸਰਾ ਤੇ ਪਾਕਿਸਤਾਨ ਦੇ ਡਿਪਲੋਮੈਟ, ਪਾਕਿਸਤਾਨ ਦੇ ਵੀ ਕੌਂਸੂਲੇਟ ਨੇ, ਨਿਊਯਾਰਕ 'ਚ ਵੀ ਹੈ, ਵਾਸ਼ਿੰਗਟਨ 'ਚ ਐਮਬੈਸੀ ਹੈ, LA 'ਚ ਵੀ ਹੈ, ਸ਼ਾਇਦ ਹਿਊਸਟਨ 'ਚ ਵੀ ਹੋਏਗਾ, ਮੈਨੂੰ ਨਹੀਂ ਪਤਾ ਹੈ, ਹਿਊਸਟਨ 'ਚ ਵੀ ਹੈ। ਹਾਂ, ਸੋ ਉਹਨਾਂ ਦੇ ਉਹ ਕਿੱਥੇ ਨੇ? ਕਸ਼ਮੀਰ ਦਾ ਕੇਸ ਪ੍ਰੈਜ਼ੈਂਟ ਕਰਨ ਵਾਲੇ ਲੋਕ ਕਿੱਥੇ ਨੇ? ਬਿਲਕੁਲ। ਔਰ ਜੇ ਤੁਸੀਂ ਉਹਨਾਂ ਦਾ ਜਿਹੜਾ ਮੇਨ ਸਾਰਾ ਬੜਾ ਵਾਈਬ੍ਰੈਂਟ ਮੀਡੀਆ ਕਿਹਾ ਜਾਂਦਾ ਪਾਕਿਸਤਾਨ ਦਾ ਹੈ ਵੀ ਹੈ, ਉਹਨਾਂ ਦੇ ਤੁਸੀਂ ਪਿਛਲੇ ਸਾਰੇ ਦਿਨਾਂ ਦੇ ਕੱਢ ਲਓ। ਅੱਜ ਇੱਕ ਬੜਾ ਪਪੂਲਰ ਸ਼ੋਅ ਹੈ, ਉਹਨਾਂ ਦੇ ਹੋਸਟ ਹੀ ਜਿਹੜੇ ਐਂਕਰ ਔਰ ਹੋਸਟ ਆਪਸ ਬੈਠੇ ਅਫਸੋਸ ਕਰ ਰਹੇ ਸੀ ਕਿ ਕਸ਼ਮੀਰ ਦੀ ਤਾਂ ਗੱਲ ਹੀ ਮੁੱਕ ਗਈ ਵੀ ਸਾਡੇ ਕੋਈ ਕਿਸੇ ਦੇ ਕੋਲ ਵਕਤ ਹੀ ਨਹੀਂ ਹੈ, ਨਾ ਹੀ ਕੋਈ ਟਾਕ ਸ਼ੋ। ਉਹ ਆਪਣਾ ਜਿਹੜਾ ਹੈ ਉਹ ਕੀ ਉਹਨੂੰ TRP ਕਹਿੰਦੇ ਨੇ, ਦੇਖਦੇ ਨੇ ਕਿ ਕੌਣ ਕਿੰਨਾ ਪਪੂਲਰ ਹੈ। ਅਸੀਂ ਵੀ ਦੇਖਦੇ ਹਾਂ, ਜਿਵੇਂ ਮੈਂ ਕਿਹਾ ਕਿ ਵੀ ਸਾਨੂੰ ਵੀ ਸਾਡੇ ਆਪਣੇ ਵੀਰ ਕਹਿੰਦੇ ਨੇ ਜੀ ਜਿਨ੍ਹਾਂ ਦਾ ਕੇਸ ਹੈ ਉਹਨਾਂ ਨੂੰ ਤਾਂ ਫਿਕਰ ਨਹੀਂ ਹੈ ਵੀ ਤੁਸੀਂ ਇੰਨਾ ਦਿਲ ਨੂੰ ਲਾਇਆ ਹੋਇਆ। ਮੈਂ ਕਹਿੰਦਾ ਨਹੀਂ, ਇਹ ਗੱਲ ਨਹੀਂ ਹੈ। ਗੱਲ ਇਹ ਹੈ ਕਿ ਜੋ ਹੱਕ ਔਰ ਫਰਜ਼ ਦੀ ਗੱਲ ਹੈ ਔਰ ਅਸੀਂ ਇਸ ਨੂੰ ਸਮਝਦੇ ਹਾਂ ਵੀ ਇਹ ਸਾਡਾ ਫਰਜ਼ ਹੈ, ਪਰ ਕੱਲੇ ਸਾਡੇ ਕਹਿਣ ਨਾਲ ਜਾਂ ਦੂਜੇ ਤਾਂ ਨਹੀਂ ਹੋਏਗਾ। ਜਿਹੜਾ ਉਹ ਫਿਰ ਕਈ ਵਾਰੀ ਉਹ ਗੱਲ ਜਿਹੜੀ ਪੰਜਾਬੀ 'ਚ ਕਹਿੰਦੇ ਨੇ ਕਿ ਮੁਦਈ ਸੁਸਤ ਗਵਾਹ ਚੁਸਤ, ਗੱਲ ਤਾਂ ਜਿਹੜੇ ਮੁਦਈ ਨੇ, ਜੇ ਮੁਦਈਆਂ ਨੇ ਇਹਨੂੰ ਕਿਸੇ ਮੰਤਕੀ ਅੰਜਾਮ ਤੱਕ ਪਹੁੰਚਾਉਣ ਦੇ ਲਈ ਕਮਰ ਕੱਸਾ ਨਹੀਂ ਕੀਤਾ ਹੋਇਆ, ਲੱਕ ਨਹੀਂ ਬੰਨਿਆ ਹੋਇਆ ਔਰ ਉਹਨਾਂ ਨੂੰ ਕੋਈ ਨਜ਼ਰ ਹੀ ਨਹੀਂ ਆ ਰਿਹਾ ਕਿਤੇ, ਮੈਂ ਦੇਖ ਨਹੀਂ ਰਿਹਾ ਵੀ ਕਿੱਥੇ ਐਕਟੀਵਿਟੀ ਹੈ। ਔਰ ਇਸ ਤੋਂ ਇਹ ਔਰ ਉੱਥੇ ਦੁਸ਼ਮਣ ਦਾ ਹੌਸਲਾ ਤੁਸੀਂ ਦੇਖੋ ਕਿ ਵੀ ਜੇ ਕਸ਼ਮੀਰ ਮੁੱਦੇ ਤੇ ਇੱਧਰ ਉਹਨਾਂ ਨੇ ਐਗਰੈਸਿਵਲੀ ਕਿਸ ਹੱਦ ਤੱਕ ਗਏ ਨੇ। ਔਰ ਇਹਨਾਂ ਦੀ ਆਪਣੀ BBC ਦੀ ਹਿੰਦੀ ਸਰਵਿਸ ਦੀ ਖਬਰ ਸੀ ਕਿ ਮਲੇਸ਼ੀਆ ਕਸ਼ਮੀਰ ਤੇ ਭਾਰਤ ਦੇ ਨਾਲ ਤਣਾਅ ਤੋਂ ਬਾਅਦ ਨਰਮ ਪਿਆ ਔਰ ਉਹਦਾ ਉਹਨਾਂ ਨੇ ਇਹ ਰੀਜ਼ਨ ਦਿੱਤਾ ਹੈ ਕਿ ਜੀ ਜਿਹੜਾ ਮਲੇਸ਼ੀਆ ਦਾ ਪ੍ਰਧਾਨ ਮੰਤਰੀ ਹੈ ਮਹਾਤਰ ਮੁਹੰਮਦ, ਉਹਨਾਂ ਨੇ ਕਿਹਾ ਕਿ ਜੀ ਜੇ ਭਾਰਤ ਸਾਡੇ ਪਾਮ ਆਇਲ ਦੇ ਇੰਪੋਰਟ ਦੇ ਉੱਤੇ ਪਾਬੰਦੀ ਲਗਾਉਂਦਾ ਹੈ ਤੇ ਅਸੀਂ ਇਸ ਨੂੰ ਪੋਲੀਟੀਕਲੀ ਰਿਜ਼ੋਲਵ ਕਰਾਂਗੇ। ਉਹਨੇ ਕਿਹਾ ਜੀ ਇਹ ਉਹਨਾਂ ਦੇ ਸਟੈਪ ਦੇ ਵਿੱਚ ਚੇਂਜ ਹੈ ਕਿ ਵੀ ਜੇ ਉਹਨਾਂ ਨੇ ਪਹਿਲਾਂ ਇਹ ਕਿਹਾ ਸੀ ਜੇ ਭਾਰਤ ਬਾਈਕਾਟ ਕਰੇਗਾ ਤਾਂ ਅਸੀਂ ਵੀ ਕਰਾਂਗੇ, ਪਰ ਹੁਣ ਉਹਨਾਂ ਨੇ ਇਸ ਪੋਜੀਸ਼ਨ ਲਈ ਹੈ ਕਿ ਜੀ ਅਸੀਂ ਇਹਨੂੰ ਪੋਲੀਟੀਕਲੀ ਰਿਜ਼ੋਲਵ ਕਰਾਂਗੇ। ਔਰ ਨਾਲ ਹੀ ਉਹਨਾਂ ਨੇ ਕਿਹਾ ਜੀ ਭਾਰਤ ਦੇ ਨਾਲ ਸਾਡੇ ਬੜੇ ਪਰੰਪਰਾ ਤੋਂ ਚਲੇ ਆ ਰਹੇ ਸਬੰਧ ਨੇ ਔਰ ਅਸੀਂ ਭਾਰਤ ਨਾਲ ਗੱਲਬਾਤ ਰਾਹੀਂ ਔਰ ਸਿਆਸੀ ਤੌਰ ਤੇ
ਇਸ ਨੂੰ ਹੱਲ ਕਰਾਂਗੇ, ਕਿਉਂਕਿ ਹੁਣ ਅਲਟੀਮੇਟਲੀ ਜਦੋਂ ਵਪਾਰ ਦੀ ਗੱਲ ਆਉਂਦੀ, ਔਰ ਮੈਂ ਦੇਖ ਰਿਹਾ ਸੀ, ਮੈਨੂੰ ਨਹੀਂ ਸੀ ਪਤਾ ਕਿ ਵੀ ਇੰਡੋਨੇਸ਼ੀਆ ਤੋਂ ਬਾਅਦ ਮਲੇਸ਼ੀਆ ਦੁਨੀਆ ਦਾ ਦੂਜਾ ਵੱਡਾ ਜਿਹੜਾ ਤੇਲ ਉਤਪਾਦਕ ਦੇਸ਼ ਹੈ ਔਰ ਐਕਸਪੋਰਟ ਕਰਦਾ ਹੈ ਤੇਲ ਦਾ, ਔਰ ਭਾਰਤ ਜਿਹੜਾ ਮਲੇਸ਼ੀਆ ਦੇ ਲਈ ਜਿਹੜਾ ਤੀਸਰਾ ਵੱਡਾ ਦੇਸ਼ ਹੈ, ਜਿਸ ਤੋਂ ਇੰਡੋਨੇਸ਼ੀਆ ਤੋਂ ਇੰਪੋਰਟ ਕਰਦਾ ਔਰ ਇਹਨਾਂ ਤੋਂ ਕਰਦਾ। ਔਰ ਇਹ ਜਿਹੜਾ ਕੁਝ ਜਿਹੜੇ ਭਾਰਤ ਦੇ ਪ੍ਰਾਈਵੇਟ ਟਰੇਡਰ ਨੇ, ਉਹਨਾਂ ਤੋਂ ਆਪਣੇ ਤੌਰ ਤੇ ਹੀ ਬੀਜੇਪੀ ਨੇ ਘਵਾ ਦਿੱਤਾ ਹੈ ਕਿ ਜੀ ਅਸੀਂ ਨਹੀਂ ਮੰਗਵਾਵਾਂਗੇ ਮਲੇਸ਼ੀਆ ਤੋਂ ਪਾਮ ਆਇਲ, ਕਿਉਂਕਿ ਉਹ ਕਸ਼ਮੀਰ ਦੇ ਮੁੱਦੇ ਤੇ ਪਾਕਿਸਤਾਨ ਦੇ ਨਾਲ ਖਲੋਤਾ ਹੈ, ਔਰ ਅਜੇ ਕੋਈ ਆਫੀਸ਼ੀਅਲ ਬਾਈਕਾਟ ਦੀ ਲਾਈਨ ਤਾਂ ਨਹੀਂ ਦਿੱਤੀ। ਔਰ ਕਿਉਂਕਿ 2019 ਦੇ ਪਹਿਲੇ 9 ਮਹੀਨਿਆਂ 'ਚ ਹੀ ਭਾਰਤ ਨੇ 30 ਲੱਖ ਟਨ ਪਾਮ ਆਇਲ ਜਿਹੜਾ ਉਹ ਮਲੇਸ਼ੀਆ ਤੋਂ ਖਰੀਦਿਆ ਸੀ, ਔਰ ਸਾਲ ਦੇ ਵਿੱਚ ਜਿਹੜਾ ਇਹ ਸਾਰੇ ਦਾ ਮਤਲਬ ਇਹ ਹੈ ਵੀ ਜਿਹੜਾ ਮੰਥਲੀ ਐਕਸਪੋਰਟ ਹੈ ਮਲੇਸ਼ੀਆ ਦਾ ਇੰਡੀਆ ਨੂੰ ਪਾਮ ਆਇਲ ਦਾ 4,33,000 ਟਨ ਹੈ। ਔਰ ਉਹਨਾਂ ਨੇ ਇਸ ਸਾਰੇ ਦੇ ਨਾਲ ਤੋਂ ਇਹ ਤੁਸੀਂ ਅੰਦਾਜ਼ਾ ਲਾਓ ਕਿ ਜਿਹੜੇ ਦੋ ਦੇਸ਼ UN ਸਿਕਿਉਰਿਟੀ ਕੌਂਸਲ ਦੇ ਵਿੱਚ ਹਿੱਕ ਤਾਣ ਕੇ ਖੜੇ ਸੀ, ਪਾਕਿਸਤਾਨ ਦੇ ਨਾਲ ਟਰਕੀ ਔਰ ਮਲੇਸ਼ੀਆ, ਉਹਦੇ ਚੋਂ ਇੱਕ ਮਲੇਸ਼ੀਆ ਨੂੰ ਵੀ ਉਹਨਾਂ ਨੇ ਨਰਮ ਕਰ ਲਿਆ ਕਿ ਇਹ ਧਮਕੀ ਦੇ ਕੇ ਕਿ ਜੀ ਅਸੀਂ ਤੁਹਾਡਾ ਪਾਮ ਆਇਲ ਨਹੀਂ ਲਵਾਂਗੇ। ਔਰ ਜਿਹੜੀਆਂ ਨੇ ਹੁਣ ਦੂਜੇ ਪਾਸੇ ਉਹ ਜੰਮੂ ਕਸ਼ਮੀਰ ਨੂੰ ਤਹਿਸ ਨਹਿਸ ਕਰਨ ਲਈ ਪੂਰੀ ਤਰ੍ਹਾਂ ਲੱਗੇ ਹੋਏ ਨੇ। ਔਰ ਇਹ ਵੀ ਹੈ ਖਬਰ ਕਿ ਉਹਨਾਂ ਨੇ ਐਡਮਿਨਿਸਟ੍ਰੇਟਿਵ ਆਰਡਰ ਕੱਢ ਕੇ ਜਿਹੜੀ ਲੈਜਿਸਲੇਟਿਵ ਕੌਂਸਲ ਸੀ, ਕਿਉਂਕਿ ਉਹਨਾਂ ਦੀ ਇੱਕ ਵਿਧਾਨ ਸਭਾ ਇੱਕ ਲੈਜਿਸਲੇਟਿਵ ਕੌਂਸਲ ਅੱਜ ਉਹ ਵੀ ਉਹਨਾਂ ਨੇ ਅਬੋਲਿਸ਼ ਕਰ ਦਿੱਤੀ ਹੈ। ਔਰ ਇਸ ਸਾਰੇ ਦੇ ਵਿੱਚ ਜਿਹੜੀ ਗੱਲ ਮੈਨੂੰ ਨਜ਼ਰ ਆਉਂਦਾ ਕਿ ਜਿਹੜੀ ਕੈਜੂਅਲਟੀ ਹੈ ਉਹ ਕਸ਼ਮੀਰੀ ਨੇ ਔਰ ਕਸ਼ਮੀਰ ਦਾ ਮੁੱਦਾ ਹੈ। ਔਰ ਮੈਂ ਸਮਝਦਾ ਵੀ ਇੰਡੀਆ ਦੇ ਹੌਸਲੇ ਹੋਰ ਵੀ ਬੁਲੰਦ ਹੋਏ ਨੇ ਜਦੋਂ ਤੋਂ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਭਾਰਤ ਹੋ ਕੇ ਗਏ। ਉਹ ਕਹਿੰਦੇ ਜੇ ਅਸੀਂ 100 ਸਾਲਾ ਜਿਹੜੀ ਹੈ ਉਹ ਪਲਾਨ ਬਣਾ ਰਹੇ ਹਾਂ ਕਿ ਕਿਵੇਂ ਡਰੈਗਨ ਔਰ ਐਲੀਫੈਂਟ ਇਕੱਠੇ ਡਾਂਸ ਕਰ ਸਕਦੇ ਨੇ। ਸੋ ਹੁਣ ਉਹ ਡਾਂਸ ਕਰਨ, ਪਾਕਿਸਤਾਨ ਜਿਹੜਾ ਹੈ ਉਹ ਫਜ਼ਲੁਰ ਰਹਿਮਾਨ ਦਾ ਹੋਏਗਾ ਨਹੀਂ ਹੋਏਗਾ, ਰੋਕਿਆ ਜਾਏਗਾ ਨਹੀਂ ਰੋਕਿਆ ਜਾਏਗਾ, ਇਸ ਦੇ ਉੱਤੇ ਬਹਿਸ ਕਰੇ, ਜਾਂ ਜਿਹੜੇ ਲੋਕਲ ਇਸ਼ੂ ਹੋਰ ਚੱਲ ਰਹੇ ਨੇ ਕਿੱਥੇ ਕੀ ਹੋਏਗਾ ਕੀ ਹੋ ਗਿਆ। ਔਰ ਇਸ ਸਾਰੇ ਚੋਂ ਕਸ਼ਮੀਰ ਔਰ ਕਸ਼ਮੀਰ ਦਾ 80 ਲੱਖ ਆਵਾਮ, ਉਹਨਾਂ ਦੀ ਜਨਤਾ, ਉਹ ਜਿਹੜੇ ਨੇ ਮੈਨੂੰ ਇਹ ਲੱਗਦਾ ਹੈ ਕਿ ਵੀ ਉਹ ਜਿਹਨੂੰ ਕਹਿੰਦੇ ਨੇ ਕਿ ਬਈ ਆਪਣੇ ਆਪੇ ਦੇ ਹਵਾਲੇ ਕਰ ਦਿੱਤੇ ਨੇ। ਔਰ ਇਹੀ ਉਹਨਾਂ ਵੱਲ ਜਿਹੜੇ ਬਾਕੀ ਅਸੀਂ ਸਾਰੇ ਤਮਾਸ਼ਬੀਨ ਬਣ ਕੇ ਹੀ ਦੇਖ ਰਹੇ ਕਿ ਜੀ ਜਦੋਂ ਇਹ ਕਰਫਿਊ ਚੁੱਕਣਗੇ ਫਿਰ ਉਹ ਕੀ ਕਰਨ, ਉਹਨਾਂ ਕੋਲ ਕੀ ਆਪਸ਼ਨ ਹੈ। 2.5 ਮਹੀਨੇ ਤੁਹਾਨੂੰ ਵੈਸੇ ਚੰਗੇ ਭਲੇ ਨੂੰ ਘਰ ਦੇ ਅੰਦਰ ਬੰਦ ਕਰਕੇ ਕੋਈ 2.5 ਮਹੀਨੇ ਕਿ 2.5 ਦਿਨ ਕੋਈ ਕਹੇ ਕਿ ਜੀ ਆਲੇ ਦੇ ਵਿੱਚੋਂ ਦੀ ਤੈਨੂੰ ਰੋਟੀ ਅੰਦਰ ਰੱਖ ਦੇਣੇ ਥਾਲੀ 'ਚ ਪਾ ਕੇ, ਤੇ ਆ ਤੇਰਾ ਬਾਥਰੂਮ ਹੈ ਇਸ ਪਾਸੇ, ਤੇ ਤੂੰ ਮਿਲਣਾ ਗਿਲਣਾ ਨਹੀਂ ਹੈ ਕਿਸੇ ਨਾਲ, ਹੈ ਨਾ। ਸੋ ਉਹਨਾਂ ਦੇ ਲਈ ਕੀ ਹੈ। ਸੋ ਕੁੱਲ ਮਿਲਾ ਕੇ ਅਸੀਂ ਕੀ ਕਹਿ ਸਕਦੇ ਹਾਂ, ਇਜ਼ਹਾਰ ਕਰ ਸਕਦੇ ਹਾਂ ਆਪਣੇ ਖਿਆਲਾਂ ਦਾ, ਅਫਸੋਸ ਕਰ ਸਕਦੇ ਹਾਂ, ਤੁਣਕਾ ਮਾਰ ਸਕਦੇ ਹਾਂ। ਔਰ ਮੈਨੂੰ ਕੱਲ ਭਾਈ ਬਾਜ ਸਿੰਘ 2 ਦਿਨ ਪਹਿਲਾਂ ਉਹਨਾਂ ਨੇ ਲਿਖਿਆ ਕਿ ਵੀ ਡਾਕਟਰ ਸਾਹਿਬ ਕਿੰਨੀ ਦੇਰ ਜਗਾਉਂਦੇ ਰਹੋਗੇ, ਸੁੱਤੇ ਰਹਿਣ ਦਿਓ, ਜਿਹਨੇ ਕੀ ਕਰ ਸਕਦੇ ਫਿਰ। ਨਹੀਂ, ਜੇ ਸੌਣ ਵਾਲੇ ਨੇ ਘਰਾੜੇ ਮਾਰਨੋਂ ਨਹੀਂ ਹਟਣਾ ਤੇ ਅਸੀਂ ਜਿਹੜਾ ਹੈ ਉਹਦੇ ਠੁੰਗੇ ਮਾਰਨਾ ਪਾਣੀ ਹਟਣਾ। ਹਾਂ ਅਸੀਂ ਜਿਹੜਾ ਹੈ ਉਹਨਾਂ ਨੂੰ ਉਠਾਉਂਦੇ ਰਹਿਣਾ। ਨਹੀਂ, ਹੁਣ ਪਾਣੀ ਦੀ ਬਾਲਟੀ ਪਾਵਾਂਗੇ ਰੋਜ਼, ਕੱਲਾ ਇਹ ਨਹੀਂ ਹੈ ਵੀ ਗਿੱਲਾ ਕਰ ਦਿਆਂਗੇ, ਸੌਣ ਨਹੀਂ ਦੇਣਾ। ਗਿੱਲੇ ਵਿੱਚ ਕੋਈ ਸੋ ਵੀ ਨਹੀਂ ਸਕਦਾ ਡਾਕਟਰ ਸਾਹਿਬ। ਸੋ ਇੱਥੇ ਲੈਣੇ ਅਪਡੇਟ ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।